ਭੁੰਡੀ ਤੋਂ ਵਾਕਫ ਹੋ ਸਾਰੇ? ਹਾਂ, ਮੁਸਕਰਾਉਂਦੇ ਨੇ ਇਸ ਗੱਲ ਤੋਂ, ਸਾਰੇ ਖੁਸ਼ ਹੁੰਦੇ। ਭੁੰਡੀਆਂ ਜਿਹੜੀਆਂ ਹੁੰਦੀਆਂ ਨੇ ਇਹ ਲਾਂਦਿਆਂ ਲੈਂਦਿਆਂ ਇਸ ਗੱਲ ਦਾ ਧਿਆਨ ਰੱਖਣਾ ਕਿ ਤੁਹਾਡੇ ਘਰ ਵੀ ਨਾ ਕੋਈ ਭੁੰਡੀ ਲਾਈਏ। ਬਿਲਕੁਲ ਠੀਕ ਹੈ ਜੀ ਜੀ। ਕਿਸੇ ਦੀ ਕੁੜੀ ਪਸੰਦਿਆਂ ਵੇਖਣਾ ਹੈ ਕਿ ਕੋਈ ਸਾਡੇ ਘਰ ਨਾ ਤਾਰ ਸੁੱਟ ਜੇ। ਕੋਈ ਬੱਚੀ ਕਾਲਜ ਗਈ ਤੇ ਉਹਦਾ ਕਿਸੇ ਨੇ ਦੁਪੱਟਾ ਖਿੱਚਿਆ ਤੇ ਘਰ ਆ ਕੇ ਆਪਣੇ ਅੱਬੇ ਨੂੰ ਆਖਣ ਲੱਗੀ, ਅੱਬਾ ਜੀ ਅੱਜ ਫਲਾਣੇ ਮੁੰਡੇ ਨੇ ਮੇਰਾ ਦੁਪੱਟਾ ਖਿੱਚਿਆ। ਤੇ ਅੱਬਾ ਉਹਦਾ ਆਖਣ ਲੱਗਾ, ਪੁੱਤਰ ਅੱਗੋਂ ਨਹੀਂ ਉਹ ਖਿੱਚਣ ਲੱਗਾ। ਤੇ ਆਖਣ ਲੱਗੀ, ਅੱਬਾ ਜੀ ਮੈਂ ਤੇ ਆਨੀ ਹਾਂ ਕਿ ਤੁਸੀਂ ਉਸ ਮੁੰਡੇ ਨੂੰ ਪੁੱਛੋ ਤੇ ਜਾ ਕੇ ਆ ਮਾਰੋ ਕੁੱਟੋਗੇ ਤੇ ਮੇਰਾ ਮਤਲਬ ਹੈ ਉਹਨੂੰ ਧਰੂਵੋ ਤਰਾਵੋ ਤੇ ਤੁਸੀਂ ਬਸ ਇੰਨਾ ਛੜਿਆ ਕਿ ਅੱਗੋਂ ਨਹੀਂ ਤੇਰਾ ਦੁਪੱਟਾ ਖਿੱਚਣ ਲੱਗਾ। ਇਹ ਕਿਵੇਂ ਦੀ ਗੱਲ ਹੈ? ਤੁਸੀਂ ਆਖਿਆ ਪੁੱਤਰ ਮੈਂ ਵੀ ਕਦੇ ਕਾਲਜ ਪੜ੍ਹਦਾ ਹੁੰਦਾ ਸਾਂ ਤੇ ਇੱਕ ਵਾਰੀ ਮੈਂ ਵੀ ਕਿਸੇ ਕੁੜੀ ਦਾ ਦੁਪੱਟਾ ਖਿੱਚਿਆ ਸੀ, ਦੁਬਾਰਾ ਮੈਂ ਨਹੀਂ ਖਿੱਚਿਆ। ਤੇ ਮੈਨੂੰ ਇੰਨਾ ਪਤਾ ਕਿ ਮੇਰੀ ਧੀ ਦਾ ਵੀ ਅੱਗੋਂ ਕੋਈ ਦੁਪੱਟਾ ਨਹੀਂ ਖਿੱਚਣ ਲੱਗਾ। ਇਸ ਵਾਸਤੇ ਕਰਕੇ ਤੁਸੀਂ ਜਵਾਨ ਹੋਈਏ ਹੁੰਦੇ ਹੋ ਪਏ ਜਵਾਨ, ਜੰਮਦੀਆਂ ਸੂਲਾਂ ਹੋ, ਨਵੀਂ ਪੂੰਗ ਹੋ ਤੁਸੀਂ। ਤੇ ਮੇਰਾ ਹੱਕ ਬਣਦਾ ਕਿ ਮੈਂ ਤੁਹਾਨੂੰ ਇਹ ਗੱਲਾਂ ਦੱਸਾਂ, ਅੱਗੋਂ ਅਮਲ ਕਰੋ ਜਾਂ ਨਾ ਕਰੋ। ਪੱਕੀ ਗੱਲ ਇਹ ਵੇ ਤੁਹਾਡੀ ਉਮਰ ਕੋਈ 12 ਸਾਲ ਹੈ, ਕੋਈ 14 ਸਾਲ ਹੈ, ਕੋਈ 16 ਸਾਲ ਹੈ, ਕੋਈ 18-20 ਸਾਲ ਦੇ ਜਿਹੜੇ ਵੀ ਤੁਸੀਂ ਹੈ ਹੋ। ਮੈਂ ਤੁਹਾਡੇ ਨਾਲ ਉਮਰ 'ਚ ਵੱਡਾ ਵਾਂ, ਕਦੀ ਮੈਂ ਵੀ ਤੁਹਾਡੇ ਜਿੱਡਾ ਆਇਆ ਸਾਂ। ਠੀਕ ਹੈ, ਸਾਡਾ ਇੱਕ ਬੜਾ ਪ੍ਰੋਗਰਾਮ ਚੱਲਦਾ ਆਪਣੀ ਬੈਠਕ YouTube ਦੇ ਉੱਤੇ। ਉਹਦੇ ਵਿੱਚ ਬਜ਼ੁਰਗ ਸਾਡੇ ਬਹਿੰਦੇ ਹੁੰਦੇ ਸਨ, ਫੌਤ ਹੋ ਗਏ ਨੇ, ਚੌਧਰੀ ਮੁਹੰਮਦ ਹੁਸੈਨ ਘੁੰਮਣ ਸਾਹਿਬ। ਇੱਕ ਦਿਨ ਉਹਨਾਂ ਨੇ ਕਿਸੇ ਬੰਦੇ ਨੂੰ ਗੱਲ ਪੁੱਛੀ ਕਿ ਮੇਰਾ ਇਹ ਸਵਾਲ ਹੈ, ਤੇ ਉਸ ਬੰਦੇ ਨੇ ਨਾ ਉਹਨਾਂ ਦੀ ਗੱਲ ਨੂੰ ਅੱਗੋਂ ਵਲਾ ਛੜਿਆ। ਉਹਨਾਂ ਨੇ ਉਹਦੀ ਗੱਲ ਪੂਰੀ ਸੁਣੀ ਤੇ ਫਿਰ ਉਹਨਾਂ ਨੇ ਫਿਰ ਗੱਲ ਦੁਬਾਰਾ ਉਹੀ ਪੁੱਛੀ ਉਹਨੂੰ ਕਿ ਮੈਂ ਤੈਨੂੰ ਇਹ ਸਵਾਲ ਪੁੱਛਿਆ, ਤੇ ਉਹਨੇ ਫਿਰ ਗੱਲ ਵਲਾ ਛੜੀ। ਤੀਜੀ ਵਾਰੀ ਉਹਨਾਂ ਫਿਰ ਉਹ ਗੱਲ ਪੁੱਛੀ, ਤੀਜੀ ਵਾਰੀ ਉਸ ਬੰਦੇ ਨੇ ਬਾਬੇ ਮੁਹੰਮਦ ਹੁਸੈਨ ਦੀ ਗੱਲ ਫਿਰ ਵਲਾ ਛੜੀ। ਤੇ ਚੌਧਰੀ ਮੁਹੰਮਦ ਹੁਸੈਨ ਨੇ ਸਾਰੀ ਗੱਲ ਉਹਦੀ ਸੁਣ ਕੇ ਨਾ ਤੇ ਉਹਨੂੰ ਆਖਿਆ, ਯਾਰ ਜਿਹੜੀ ਗੱਲ ਮੈਂ ਪਿਆ ਪੁੱਛਣਾ ਮੇਰੀ ਗੱਲ ਦਾ ਜਵਾਬ ਦੇ, ਐ ਮੈਨੂੰ ਐਵੇਂ ਨਾ ਪਰਚਾ ਨਾ, ਤੇਰੇ ਜਿੱਡਾ ਵੀ ਮੈਂ ਬੜਾ ਚਿਰ ਰਿਹਾ ਤੇ ਤੁਹਾਡੇ ਜਿੱਡਾ ਵੀ ਮੈਂ ਪੁੱਤਰ ਬੜਾ ਚਿਰ ਰਿਹਾ ਵਾਂ। ਤੁਹਾਨੂੰ ਤਾਂ ਗੱਲਾਂ ਪੇ ਦੱਸਣਾ, ਇਹ ਨਹੀਂ ਕਿ 900 ਚੂਹੇ ਖਾ ਕੇ ਬਿੱਲੀ ਹਾਜ ਨੂੰ ਟੋਰ ਪਈ, ਕੰਮ ਕੀਤਾ ਹੀ ਨਹੀਂ। ਮੈਨੂੰ ਲੋਕ ਆਪਣੇ ਘਰਾਂ 'ਚ ਲੈ ਜਾਂਦੇ ਨੇ, ਆਪਣੀਆਂ ਫੈਮਲੀਆਂ 'ਚ ਬਾਂਧਦੇ ਨੇ, ਆਪਣੇ ਖਾਨਦਾਨਾਂ ਦੇ ਵਿੱਚ ਬੀਬੀਆਂ ਭੈਣਾਂ 'ਚ ਖੜ ਕੇ ਬਾਂਧਦੇ ਨੇ। ਕਿਹੜੀ ਗੱਲ ਤੋਂ ਭਲਾ? ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿੱਥੇ ਇਹ ਬਹਿੰਦਾ ਵੈਸ ਉਥੇ ਅਗਲੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ, ਉਥੇ ਗੰਦ ਨਹੀਂ ਪਾ ਕੇ ਜਾਂਦਾ। ਸਮਝ ਆਈ ਇਸ ਗੱਲ ਦੀ? ਜਿਹੜੇ ਘਰ ਤੁਹਾਡਾ ਆਉਣ ਜਾਣ ਹੋਵੇ, ਆਈਏ ਨਿੱਕਿਓ ਕੱਲ ਤੁਸੀਂ ਵੱਡਿਆਂ ਹੋਣਾ, ਜਿੱਥੇ ਤੁਹਾਡਾ ਬਹਿਣ ਖਲੋਣ ਹੋਵੇ ਉਥੇ ਪੁੱਤਰ ਇੰਜ ਦੀਆਂ ਤਾਰਾਂ ਨਹੀਂ ਸੁੱਟਣੀਆਂ। ਜੇ ਕਿਸੇ ਦੇ ਘਰ ਤੁਸੀਂ ਨਜ਼ਰ ਰੱਖੋਗੇ ਤੇ ਤੁਹਾਡੇ ਘਰ ਤੇ ਵੀ ਕਿਸੇ ਨੇ ਨਜ਼ਰ ਰੱਖੀ ਹੋਏ ਦੀ। ਇਹ ਗੱਲ ਅੱਜ ਆਪਣੇ ਪੱਲੇ ਬੰਨ ਕੇ ਲੈ ਜਾਓ। ਮੀਆਂ ਸਾਹਿਬ ਫਰਮਾਇਆ, ਜਿਸ ਘਰ ਹੋਵੇ ਆਣਾ ਜਾਣਾ, ਰਹੀਏ ਵਾਂਗ ਭਰਾਵਾਂ, ਖਾਨਾ ਕਾਬਾ ਵਾਂਗੂ ਤਕੀਏ, ਰੱਖੀਏ ਪਾਕ ਨਿਗਾਹਾਂ। ਵਾਹ ਵਾਹ, ਕੀ ਬਾਤ। ਪੁੱਤਰ ਜਿਹੜੇ ਘਰ ਜਾਓ, ਭਾਵੇਂ ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਹੋ, ਭਾਵੇਂ ਪਲੰਬਰ ਦਾ ਕੰਮ ਕਰਦੇ ਹੋ, ਭਾਵੇਂ ਤੁਸੀਂ ਮੇਰਾ ਮਤਲਬ AC ਫ੍ਰਿਜ ਦਾ ਕੰਮ ਕਰਦੇ ਹੋ, ਘਰਾਂ ਦੇ ਵਿੱਚ ਜਾਣਾ ਪੈਂਦਾ ਨਾ। ਤੇ ਕਿਸੇ ਦੇ ਘਰ ਜਾ ਕੇ ਜਾਂ ਉਂਝ ਰਿਸ਼ਤੇਦਾਰਾਂ ਦੇ ਜਾਣਾ ਪਵੇ ਜਾਂ ਕਿਤੇ ਵੀ ਜਾਣਾ ਪਵੇ, ਉੱਥੇ ਜਾ ਕੇ ਤੇ ਅਗਲੇ ਦੇ ਘਰ ਤੇ ਨਜ਼ਰ ਨਹੀਂ ਰੱਖਣੀ, ਵਰਨਾ ਤੁਹਾਡਾ ਆਪਣਾ ਘਰ ਮਹਿਫੂਜ਼ ਨਹੀਂ ਰਹਿਣਾ। ਜਿਹੜੇ ਲੋਕ ਆਉਂਦੇ ਨੇ ਕਿ ਅਸੀਂ ਆਪਣੇ ਘਰ ਤੇ ਬੜੀ ਨਜ਼ਰ ਰੱਖੀਏ, ਭਾਵੇਂ CCTV ਕੈਮਰੇ ਲਾਏ ਹੋਣ, ਭਾਵੇਂ ਤਾਰਾਂ ਲਾਈਆਂ ਹੋਣ ਦੀਵਾਰਾਂ ਦੇ ਉੱਤੇ ਕਿ ਸਾਡੀਆਂ ਭੈਣਾਂ ਬੜੀਆਂ ਮਹਿਫੂਜ਼ ਨੇ, ਸਾਡੀਆਂ ਮਾਵਾਂ ਬੜੀਆਂ ਮਹਿਫੂਜ਼ ਨੇ। ਅੱਛਾ, ਤੁਸੀਂ ਉਧਰ ਗੰਦ ਮਾਰੀ ਆਓ ਤੇ ਤੁਹਾਡੇ ਘਰ ਨਹੀਂ ਵੱਜਣਾ। ਮੁਕਾਫਾਤ ਤੇ ਅਮਲ ਹੈ।